47 ਦੇ ਪਾਗਲਪਨ ਦੇ ਦੌਰ 'ਚ ਦੋਨੋਂ ਕੌਮਾਂ ਕਿਤੇ ਨਾ ਕਿਤੇ ਵਰਤੀਆਂ ਵੀ ਗਈਆਂ ਔਰ ਅਸੀਂ ਉਸ ਦੇ ਲਈ ਜੋ ਮੈਂ ਵੱਡੇ ਗੁਨਾਹਗਾਰ ਹਾਂ ਦੋਨੋਂ ਹੀ ਤਰ੍ਹਾਂ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਛ ਵਕਤ ਜਾਂ ਕੁਛ ਦਹਾਈਆਂ ਸ਼ੱਕ ਸ਼ੁਬਿਆਂ ਦੇ ਬਾਵਜੂਦ ਜਿਹੜੀ ਮੁਹੱਬਤ ਜਿਹੜੇ ਕੌਮਾਂ ਦੇ ਸਬੰਧ ਸਦੀਆਂ ਤੋਂ ਸਨ ਉਹ ਵਾਪਸ ਪਾਕਿਸਤਾਨ ਦੇ ਵਿੱਚ ਰੀਸਟੋਰ ਹੋਏ ਨੇ। ਕਰਤਾਰਪੁਰ ਸਾਹਿਬ ਲਾਂਘਾ ਨਾ ਖੋਲ੍ਹਣ ਤੇ ਮੋਦੀ ਗਵਰਨਮੈਂਟ ਦੀ ਨੀਅਤ ਤੇ ਜਥੇਦਾਰ ਅਕਾਲ ਤਖਤ ਨੇ ਪ੍ਰਗਟਾਇਆ ਸ਼ੱਕ। ਪਾਕਿਸਤਾਨ ਦੇ ਲਾਹੌਰ, ਮੁਲਤਾਨ, ਪਿਸ਼ਾਵਰ ਆਦਿ ਸ਼ਹਿਰਾਂ 'ਚ ਮੌਜੂਦ ਸਰਕਾਰੀ ਤੇ ਗੈਰ ਸਰਕਾਰੀ ਅਜਾਇਬ ਘਰਾਂ ਤੇ ਲਾਇਬ੍ਰੇਰੀਆਂ 'ਚ ਸਿੱਖ ਰਾਜ, ਭਾਰਤ ਦੀ ਆਜ਼ਾਦੀ ਲਈ ਉੱਠੀਆਂ ਵੱਖ-ਵੱਖ ਲਹਿਰਾਂ ਤੇ ਪੰਜਾਬੀ ਲਿਟਰੇਚਰ ਨਾਲ ਸੰਬੰਧਿਤ ਸੈਂਕੜੇ ਦਸਤਾਵੇਜ਼ ਤੇ ਚੀਜ਼ਾਂ ਮੌਜੂਦ ਹਨ ਜਿਨ੍ਹਾਂ ਦੀ ਹੋਂਦ ਬਾਰੇ ਭਾਰਤੀ ਇਤਿਹਾਸ ਪ੍ਰੇਮੀਆਂ, ਇਤਿਹਾਸ ਜਾਂ ਐਂਸ਼ੈਂਟ ਚੀਜ਼ਾਂ ਦੇ ਮਾਹਿਰਾਂ ਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਇਸ ਲਈ ਇਹਨਾਂ ਇੰਪੋਰਟੈਂਟ ਦਸਤਾਵੇਜ਼ਾਂ ਦੀ ਨਕਲ ਤਿਆਰ ਕਰਕੇ ਭਾਰਤ ਲਿਆਉਣਾ ਬਹੁਤ ਜ਼ਰੂਰੀ ਹੈ। 100 ਸਾਲ ਪੁਰਾਣਾ ਗੁਰਦੁਆਰਾ ਜਿਹਦਾ ਨਾਮ ਗੁਰਦੁਆਰਾ ਸਿੰਘ ਸਭਾ ਖੈਬਰ ਪਖਤੂਨਖਵਾ ਪ੍ਰੋਵਿੰਸ ਦੇ ਵਿੱਚ ਹੈ, ਜਿਹਨੂੰ ਬਹੁਤ ਪਹਿਲਾਂ ਲਾਇਬ੍ਰੇਰੀ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਸੀ ਔਰ ਉਦੋਂ ਸਿੱਖਾਂ ਨੇ ਇਹ ਕਿਹਾ ਸੀ ਵੀ ਇਹ ਸਾਡਾ ਗੁਰਦੁਆਰਾ ਸੀ, ਇਹਨੂੰ ਤੁਸੀਂ ਗੁਰਦੁਆਰਾ ਹੀ ਰਹਿਣ ਦਿਓ। ਔਰ ਹੁਣ ਜਿਹੜੀ ਪਾਕਿਸਤਾਨ ਦੀ ਮਾਈਨੋਰਿਟੀ ਅਫੇਅਰ ਦੀ ਮਿਨਿਸਟਰੀ ਹੈ ਉਹਨਾਂ ਨੇ ਆਰਡਰ ਕੀਤਾ ਵੀ ਇਹਨੂੰ ਰੀਸਟੋਰ ਕਰੋ ਔਰ ਦੁਬਾਰਾ ਖੋਲ੍ਹੋ। ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਵਿੱਚ ਸਿੱਖ ਵਿਰਾਸਤ ਦੀ ਜਿਹੜੀ ਸੰਭਾਲ ਹੈ ਉਹ ਕਾਫੀ ਉਸ ਦੇ ਲਈ ਕਾਫੀ ਕੰਮ ਹੋ ਰਿਹਾ ਔਰ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਵਿੱਚ ਇੱਕ ਜਿਹੜਾ ਗੁਰੂ ਘਰ ਹੈ ਜਿਹੜਾ 100 ਸਾਲ ਪੁਰਾਣਾ ਹੈ ਉਸ ਨੂੰ ਰੀਸਟੋਰ ਕਰਕੇ ਖੋਲ੍ਹਿਆ ਜਾ ਰਿਹਾ ਹੈ। ਔਰ ਦੂਸਰੇ ਪਾਸੇ ਜਥੇਦਾਰ ਅਕਾਲ ਤਖਤ ਨੇ ਕਿਹਾ ਹੈ ਕਿ ਭਾਰਤ ਵੱਲੋਂ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਨਾ ਖੋਲ੍ਹਣਾ ਭਾਰਤ ਦੀ ਬਦਨੀਅਤੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਭਾਰਤ ਔਰ ਪਾਕਿਸਤਾਨ ਦੋਨਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤੇ ਇੱਕ ਗੱਲ ਜ਼ਾਹਰਾ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ ਕਿ ਇਹਦੇ ਬਾਵਜੂਦ ਕਿ 47 ਦੇ ਪਾਗਲਪਨ ਦੇ ਦੌਰ 'ਚ ਦੋਨੋਂ ਕੌਮਾਂ ਕਿਤੇ ਨਾ ਕਿਤੇ ਵਰਤੀਆਂ ਵੀ ਗਈਆਂ ਔਰ ਅਸੀਂ ਉਸ ਦੇ ਲਈ ਜੋ ਮੈਂ ਵੱਡੇ ਗੁਨਾਹਗਾਰ ਹਾਂ ਦੋਨੋਂ ਹੀ ਤਰ੍ਹਾਂ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਛ ਵਕਤ ਜਾਂ ਕੁਛ ਦਹਾਈਆਂ ਸ਼ੱਕ ਸ਼ੁਬਿਆਂ ਦੇ ਬਾਵਜੂਦ ਜਿਹੜੀ ਮੁਹੱਬਤ ਜਿਹੜੇ ਕੌਮਾਂ ਦੇ ਸਬੰਧ ਸਦੀਆਂ ਤੋਂ ਸਨ ਉਹ ਵਾਪਸ ਪਾਕਿਸਤਾਨ ਦੇ ਵਿੱਚ ਰੀਸਟੋਰ ਹੋਏ ਨੇ। ਜਿਵੇਂ ਅਕਸਰ ਅਸੀਂ ਇਹ ਮੈਂਸ਼ਨ ਕਰਦੇ ਹਾਂ ਕਿ ਜਿਵੇਂ ਪਾਕਿਸਤਾਨੀ ਅਵਾਮ ਸਿੱਖਾਂ ਦੇ ਨਾਲ ਮੁਹੱਬਤ ਕਰਦਾ ਔਰ ਪਾਕਿਸਤਾਨ ਦੇ ਈਵਨ ਸਰਕਾਰੀ ਦਰਬਾਰੇ ਵੀ ਜਿਹੜੀ ਚੇਂਜ ਆਫ ਪਾਲਿਸੀ ਸੀ, ਬੇਸ਼ੱਕ ਇਸ ਦੀ ਸ਼ੁਰੂਆਤ 80s ਦੇ ਵਿੱਚ ਹੁੰਦੀ ਹੈ। ਉਸ ਦੌਰ ਦੇ ਵਿੱਚ ਭਾਵੇਂ ਉਹ ਜ਼ਿਆਉਲ ਹੱਕ ਦਾ ਦੌਰ ਹੋਏ, ਨਵਾਜ਼ ਸ਼ਰੀਫ ਦਾ ਦੌਰ ਹੋਏ, ਫਿਰ ਮੁਸ਼ਰਫ ਦਾ ਹੈ, ਫਿਰ ਜ਼ਰਦਾਰੀ ਪੀਰੀਅਡ ਰਿਹਾ ਔਰ ਇਮਰਾਨ ਖਾਨ ਸਭ ਤੱਕ ਪਹੁੰਚਦੇ ਆ। ਗੱਲ ਕਲਾਈਮੈਕਸ ਤੇ ਗਈ ਜਦੋਂ ਕਿ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਜਾਂਦਾ ਹੈ ਔਰ ਇਹ ਹੁਣ ਪ੍ਰਾਇੋਰਟੀ ਬਣਿਆ ਹੈ ਪਾਕਿਸਤਾਨ ਦੇ ਉਹਨਾਂ ਅਦਾਰਿਆਂ ਦਾ ਜਿਹੜੇ ਪੁਰਾਣੀ ਜਿਹੜੀ ਹੈਰੀਟੇਜ ਹੈ, ਵਿਰਸਾ, ਉਹਨੂੰ ਰੀਸਟੋਰ ਕਰਦੇ ਨੇ ਔਰ ਉਹਨਾਂ ਦੇ ਨਾਲ ਪਾਕਿਸਤਾਨ ਵੈਕੂਇਸ ਟਰਸਟ ਪ੍ਰਾਪਰਟੀ ਬੋਰਡ ਔਰ ਖਾਸ ਤੌਰ 'ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤਾਵਨ ਕਰਦੀ ਹੈ। ਔਰ ਅਸੀਂ ਦੇਖ ਰਹੇ ਹਾਂ ਕਿ ਇੱਕ ਤੋਂ ਬਾਅਦ ਇੱਕ ਜਿਹੜੀ, ਕਿਉਂਕਿ ਸਾਡਾ ਆਲਮੋਸਟ 70% ਤੋਂ ਜ਼ਿਆਦਾ ਹੈਰੀਟੇਜ ਜਿਹੜਾ ਮਜ਼ਹਬੀ ਥਾਂ 'ਤੇ 174 ਇਤਿਹਾਸਕ ਗੁਰਦੁਆਰੇ ਹੈ ਹੀ ਨੇ, ਈਵਨ ਹਿਸਟੋਰੀਕਲ ਹੈਰੀਟੇਜ ਵੀ। ਔਰ ਮੈਂ ਉਹਦੇ 'ਚ ਇਹ ਵੀ ਦੇਖ ਰਿਹਾ ਕਿ ਕੁਛ ਇੰਡੀਵਿਜੂਅਲਸ ਵੀ ਉਹਨਾਂ 'ਚ ਇੱਕ ਦੋ ਬੀਬੀਆਂ ਨੇ ਜਿਹੜੀਆਂ ਬੜੀ ਹਿੰਮਤ ਦੇ ਨਾਲ, ਇੱਕ ਬੀਬੀ ਉਹਨਾਂ 'ਚੋਂ ਸ਼ਾਇਦ ਉਹਨਾਂ ਦਾ ਅਰੂਜ਼ਾ ਜਾਂ ਕੀ ਨਾਂ ਹੈ, ਮੈਂ ਇੱਕ ਦਿਨ ਡਿਸਕਸ ਵੀ ਕਰਾਂਗਾ, ਉਹ ਇੰਡੀਪੈਂਡੈਂਟਲੀ ਜਿਹੜੀ ਹੈ ਉਹ ਜਿਹੜੇ ਪਾਕਿਸਤਾਨ ਵਿੱਚ ਲੋਸਟ ਥਾਵਾਂ ਨੇ ਉਹਨਾਂ ਦੇ ਵਿੱਚ ਕਿਹਦੀ ਹਵੇਲੀ, ਕਿਹੜਾ ਟਿਕਾਣਾ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਉੱਤੇ ਉਸ ਬੀਬੀ ਨੇ 15-20 ਮਿੰਟ ਦੀ ਵੀਡੀਓ ਬਣਾਈ ਔਰ ਜਿਵੇਂ ਬਰੀਕੀ ਦੇ ਨਾਲ ਬਹੁਤ ਸਾਰੇ ਅਸੀਂ ਦੇਖਿਆ ਸਾਡੇ ਆਪਣਿਆਂ ਨੇ ਵੀ ਬਣਾਈਆਂ ਨੇ, ਲੇਕਿਨ ਇੰਨੀਆਂ ਮਾਈਨਿਊਟ ਡੀਟੇਲਸ। ਔਰ ਉਹ ਫਖਰ ਮਹਿਸੂਸ ਕਰਨਾ ਸ਼ੁਰੂ ਕੀਤਾ ਪਾਕਿਸਤਾਨੀਆਂ ਨੇ ਕਿ ਸਾਡਾ ਮੁਲਕ ਕਿੰਨਾ ਅਮੀਰ ਹੈ ਔਰ ਉਹ ਇਹ ਵੀ ਸਮਝਦੇ ਨੇ ਕਿ ਭਾਈ ਜਿਹੜੇ ਡਾਈਵਰਸ ਮਜ਼ਹਬ ਨੇ, ਕਲਚਰ ਨੇ, ਉਹਨਾਂ ਦੀ ਤਹਿਜ਼ੀਬ ਨੂੰ ਸਾਂਭਣਾ
ਇਹ ਸਾਡੇ ਲਈ ਲੌਂਗ ਟਰਮ ਐਸੈਟ ਵੀ ਹੈ, ਇਮੇਜ ਵੀ ਹੈ। ਲੇਕਿਨ ਮੈਂ ਸਮਝਦਾ ਵੀ ਸਿੱਖਾਂ ਦੇ ਬਾਰੇ ਜਦੋਂ ਗੱਲ ਆਉਂਦੀ ਹੈ ਤੇ ਉਹ ਉਹਨਾਂ ਦੀ ਜੈਨੂਅਨ ਮੁਹੱਬਤ ਵੀ ਹੈ। ਔਰ ਇਸੇ ਕੰਟੈਕਸਟ ਜਦੋਂ ਮੈਂ ਕੋਈ ਖਬਰ ਦੇਖਦਾ ਤਾਂ ਫਿਰ ਮੇਰਾ ਇਹ ਮਨ ਵੀ ਹੁੰਦਾ ਹੈ ਕਿ ਵੀ ਅਸੀਂ, ਕਿਉਂਕਿ ਸਾਡੇ ਨਾਲ ਦੋਵੇਂ ਪਾਸੇ, ਜਿੱਥੇ ਸਾਡੀ ਕੌਮ ਆਪਣੀ ਆਵਾਜ਼ ਆਜ਼ਾਦੀ ਦੀ ਜਿਹੜੀ ਆ ਉਸ ਦੇ ਲਈ ਬੇਸ਼ੱਕ ਸਾਡੀ ਡੈਸਟੀਨੇਸ਼ਨ ਉਹ ਹੈ, ਪਰ ਇਹ ਜਿਹੜੇ ਰਾਹ ਦੇ ਵਿੱਚ ਨਿੱਕੇ ਨਿੱਕੇ ਮੀਲ ਪੱਥਰ ਭਾਵੇਂ ਜਾਪਣ, ਇਹ ਲੌਂਗ ਟਰਮ ਰਿਲੇਸ਼ਨਸ਼ਿਪਸ ਕੱਲ੍ਹ ਨੂੰ ਖਾਲਿਸਤਾਨ ਔਰ ਪਾਕਿਸਤਾਨ ਦਾ ਗਵਾਂਢੀ ਮੁਲਕ ਦੇ ਤੌਰ ਤੇ ਨਾਲ ਹੋਣਾ, ਸਾਡੀ ਸਦੀਆਂ ਦੀ ਤਹਿਜ਼ੀਬੀ ਸਾਂਝ ਤਾਂ ਹੈ ਹੀ ਹੈ। ਉਸ ਦੇ ਵਿੱਚ ਇਹ ਨਿੱਕੇ ਨਿੱਕੇ ਜਿਹੜੇ ਸਟੈਪ ਨੇ, ਜਿਹੜੇ ਬੇਸ਼ੱਕ ਬੇਬੀ ਸਟੈਪਸ ਜਿਨ੍ਹਾਂ ਨੂੰ ਕਿਹਾ ਜਾਂਦਾ, ਇਹ ਮੈਂ ਇਹਨਾਂ ਨੂੰ ਮਾਈਲਸਟੋਨ ਹੀ ਕਹਾਂਗੇ, ਬੇਬੀ ਸਟੈਪ ਨਹੀਂ ਨੇ। ਹੁਣ ਇੱਕ ਪਾਸੇ ਇਹ ਹੈ ਕਿ ਜਿੱਥੇ ਅਸੀਂ ਇੱਕ ਤੋਂ ਬਾਅਦ ਇੱਕ ਖਬਰ ਦੇਖ ਰਹੇ ਹਾਂ, ਔਰ 2-3 ਖਬਰਾਂ ਇਸ ਹਵਾਲੇ ਨਾਲ ਮੇਰੇ ਕੋਲ ਨੇ, 2 ਐਪਰੀਸ਼ੀਏਸ਼ਨ ਵਾਲੀਆਂ ਨੇ, ਇੱਕ ਤਨਕੀਦ ਵਾਲੀ ਹੈ। ਤਨਕੀਦ ਵੀ ਨਹੀਂ ਹੈ, ਰਿਕੁਐਸਟ ਹੋਏਗੀ ਕਿ ਭਾਈ ਇਸ ਪਾਰਟ ਨੂੰ ਦੇਖਿਆ ਜਾਏ। ਪਰ ਦੂਸਰੇ ਪਾਸੇ ਜੇ ਅਸੀਂ, ਜਿਵੇਂ ਤੁਸੀਂ ਜਥੇਦਾਰ ਅਕਾਲ ਤਖਤ ਐਕਟਿੰਗ ਯਾਨੀ ਹਰਪ੍ਰੀਤ ਸਿੰਘ, ਉਸ ਤੋਂ ਇੱਕ ਦਿਨ ਪਹਿਲਾਂ ਅਸੀਂ ਜ਼ਿਕਰ ਕੀਤਾ ਬੀਬੀ ਜਗੀਰ ਕੌਰ SGPC ਪ੍ਰੈਜ਼ੀਡੈਂਟ, ਉਹਨਾਂ ਨੇ ਇਹ ਕਿਹਾ ਸੀ ਕਿ ਭਾਈ ਇਹ ਸਾਰੇ ਮਜ਼ਹਬੀ ਅਦਾਰੇ ਖੁੱਲ੍ਹ ਗਏ ਨੇ, ਇਹ ਟ੍ਰਿਕੀ ਮੋਦੀ ਜਿਹੜਾ ਹੈ ਹੁਣ 1.5 ਸਾਲ ਤੋਂ ਜ਼ਿਆਦਾ ਹੋ ਗਿਆ ਕਰਤਾਰਪੁਰ ਸਾਹਿਬ ਕੋਰੀਡੋਰ ਕਿਉਂ ਨਹੀਂ ਖੋਲ ਰਿਹਾ। ਔਰ ਇਹੀ ਸਟੇਟਮੈਂਟ ਅੱਜ ਜਦੋਂ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਨੇ ਦਿੱਤੀ ਤਾਂ ਐਂਡੋਰਸਮੈਂਟ ਸੀ ਜਿਹੜੀ ਗੱਲ SGPC ਪ੍ਰੈਜ਼ੀਡੈਂਟ ਨੇ ਕਹੀ। ਉਹਨਾਂ ਨੇ ਕਰਤਾਰਪੁਰ ਸਾਹਿਬ ਲਾਂਘਾ ਨਾ ਖੋਲ੍ਹਣ ਤੇ ਮੋਦੀ ਗਵਰਨਮੈਂਟ ਦੀ ਨੀਅਤ ਤੇ ਜਥੇਦਾਰ ਅਕਾਲ ਤਖਤ ਨੇ ਪ੍ਰਗਟਾਇਆ ਸ਼ੱਕ। ਔਰ ਗੱਲ ਉਹਨਾਂ ਨੇ ਉਹੀ ਕਹੀ ਕਿ ਭਾਈ ਸਾਰਾ ਕੁਝ ਖੁੱਲ ਚੁੱਕਾ ਹੈ, 1.5 ਸਾਲ ਬੀਤਣ ਬਾਅਦ ਵੀ ਨਹੀਂ ਇਹ ਜੇ ਖੋਲ ਰਹੇ ਤੇ ਇਹਨਾਂ ਦੀ ਜਿਹੜੀ ਨੀਅਤ ਹੈ ਉਹ ਬਦ ਨੀਅਤ ਹੈ, ਔਰ ਇਹ ਸ਼ੱਕੀ ਉਸ ਦਾਇਰਾ 'ਚ ਆਉਂਦੇ ਨੇ। ਉਹਨਾਂ ਨੇ ਕਿਹਾ ਜੇ ਇਹ ਸੰਜੀਦਾ ਹੈ ਭਾਰਤ ਸਰਕਾਰ ਜਿਹੜੀ ਹੈ ਤੇ ਫਿਰ ਇਹ ਫੌਰਨ ਕਰਤਾਰਪੁਰ ਕੋਰੀਡੋਰ ਖੋਲੇ। ਔਰ ਹੁਣ ਕਿਉਂਕਿ ਪਾਕਿਸਤਾਨ ਦੇ ਵਿੱਚ ਸਿੱਖ ਹੈਰੀਟੇਜ ਦੀ ਸਾਂਭ ਸੰਭਾਲ ਚੱਲ ਰਹੀ ਹੈ, ਔਰ ਹੁਣ ਭਾਰਤ ਨੂੰ ਵੀ ਯਾਦ ਆਇਆ ਉਹਨਾਂ ਕਿ ਭਾਈ ਉੱਥੇ ਜਿੱਥੇ ਨੂਰ ਜਹਾਂ ਦਾ ਮਕਬਰਾ ਹੈ ਉੱਥੇ ਹੀ ਉਹਨਾਂ ਨੇ ਉਹ ਖੋਲ੍ਹਿਆ ਪਿਛਲੇ ਕੁਝ ਪੀਰੀਅਡ ਪਹਿਲਾਂ, ਜਿੱਥੇ ਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਦੇ ਸਾਰੇ ਦਫ਼ਤਰੀ ਰਿਕਾਰਡ, ਹਿਸਟਰੀ, ਰੋਜ਼ਨਾਮਚੇ, ਟ੍ਰੀਟੀਜ਼, ਉਹ ਸਾਰੇ ਦਾ ਰਿਕਾਰਡ ਹੈ। ਔਰ ਅਜੀਤ ਅਖਬਾਰ ਜਿਹੜਾ ਲੱਖਾਂ ਛਪਦਾ, ਉਹਨਾਂ ਦੀ ਇਹ ਖਬਰ ਹੈ ਪਾਕਿਸਤਾਨ 'ਚ ਮੌਜੂਦ ਸਿੱਖ ਰਾਜ ਦੇ ਅਹਿਮ ਦਸਤਾਵੇਜ਼ਾਂ ਦੀਆਂ ਨਕਲਾਂ ਭਾਰਤ ਲਿਆਉਣਾ ਜ਼ਰੂਰੀ। ਵੱਖ-ਵੱਖ ਲਾਇਬ੍ਰੇਰੀਆਂ ਤੇ ਅਜਾਇਬ ਘਰਾਂ 'ਚ ਮੌਜੂਦ ਹਨ ਸੈਂਕੜੇ ਦਸਤਾਵੇਜ਼। ਇਹ ਸ਼ੁਕਰ ਹੈ ਵੀ ਇਹ ਨਹੀਂ ਕਿਹਾ ਜੀ ਉਹ ਦਸਤਾਵੇਜ਼ ਸਾਨੂੰ ਦੇ ਦਿਓ, ਉਹਨਾਂ ਨੇ ਇਹੀ ਕਿਹਾ ਹੁਣ, ਕਿਉਂਕਿ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਹੈ ਕਿ ਫਿਊਚਰ 'ਚ ਜਦੋਂ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਕਾਇਮ ਹੋ ਜਾਂਦੀ ਹੈ, ਆਲਰੇਡੀ ਉਹਦੇ 2 ਪੜਾਅ ਮੁਕੰਮਲ ਹੋ ਚੁੱਕੇ ਨੇ, ਇੰਟਰਨੈਸ਼ਨਲ ਸਟੂਡੈਂਟ ਸਿੱਖ ਔਰ ਸਾਰੇ ਜਾਣਗੇ ਤੇ 70% ਹੈਰੀਟੇਜ ਤਾਂ ਉਹਨਾਂ ਦੇ ਕੋਲ ਜਿਹੜਾ ਦਸਤਾਵੇਜ਼ਾਂ ਦੇ ਰੂਪ 'ਚ ਆ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਇੱਥੇ ਕੀ ਲੈਣ ਆਣਾ, ਉੱਥੇ ਤਾਂ ਹੈ ਨਹੀਂ ਕੁਝ ਵੀ। ਜੋ ਸੀ ਸਿੱਖਾਂ ਦਾ ਉਹ ਜੂਨ 84 'ਚ ਲੁੱਟ ਕੇ ਲੈ ਗਏ, ਦਰਬਾਰ ਸਾਹਿਬ ਤੇ ਹਮਲਾ ਕਰਕੇ ਲਾਇਬ੍ਰੇਰੀ ਸਾੜ ਦਿੱਤੀ। ਹੁਣ ਇਹ ਖਬਰ ਹੈ ਕਿ ਪਾਕਿਸਤਾਨ ਦੇ ਲਾਹੌਰ, ਮੁਲਤਾਨ, ਪਿਸ਼ਾਵਰ ਆਦਿ ਸ਼ਹਿਰਾਂ 'ਚ ਮੌਜੂਦ ਸਰਕਾਰੀ ਤੇ ਗੈਰ ਸਰਕਾਰੀ ਅਜਾਇਬ ਘਰਾਂ ਤੇ ਲਾਇਬ੍ਰੇਰੀਆਂ 'ਚ ਸਿੱਖ ਰਾਜ, ਭਾਰਤ ਦੀ ਆਜ਼ਾਦੀ ਲਈ ਉੱਠੀਆਂ ਵੱਖ-ਵੱਖ ਲਹਿਰਾਂ ਤੇ ਪੰਜਾਬੀ ਲਿਟਰੇਚਰ ਨਾਲ ਸੰਬੰਧਿਤ ਸੈਂਕੜੇ ਦਸਤਾਵੇਜ਼ ਤੇ ਚੀਜ਼ਾਂ ਮੌਜੂਦ ਹਨ, ਜਿਨ੍ਹਾਂ ਦੀ ਹੋਂਦ ਬਾਰੇ ਭਾਰਤੀ ਇਤਿਹਾਸ ਪ੍ਰੇਮੀਆਂ, ਇਤਿਹਾਸ ਜਾਂ ਐਂਸ਼ੈਂਟ ਚੀਜ਼ਾਂ ਦੇ ਮਾਹਿਰਾਂ ਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਹੈ। ਇਸ ਲਈ ਇਹਨਾਂ ਇੰਪੋਰਟੈਂਟ ਦਸਤਾਵੇਜ਼ਾਂ ਦੀ ਨਕਲ ਤਿਆਰ ਕਰਕੇ ਭਾਰਤ ਲਿਆਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਹਨਾਂ ਦੀ ਸਥਾਈ ਐਗਜ਼ੀਬਿਸ਼ਨ ਲਾਈ ਜਾ ਸਕੇ ਤੇ ਇਤਿਹਾਸ ਪ੍ਰੇਮੀ ਇਸ ਤੋਂ ਜਾਣੂ ਹੋ ਸਕਣ। ਫਿਰ ਉਹਨਾਂ ਨੇ ਅਨਾਰਕਲੀ ਦੇ ਜਿਹੜਾ ਲਾਹੌਰ ਦੇ ਵਿੱਚ ਹੈ ਉਹਦੇ ਸਿਵਲ ਸੈਕਟਰੀਏਟ ਦੇ ਮੌਜੂਦ ਜਿਹੜਾ ਉਹਨਾਂ ਨੇ ਇੱਕ ਥਾਂ ਬਣਾਈ ਹੈ ਜਿੱਥੇ ਅਹਿਮ ਦਸਤਾਵੇਜ਼ ਮੌਜੂਦ ਨੇ। ਔਰ ਇਹ 1858 ਦੇ ਵਿੱਚ ਅੰਗਰੇਜ਼ਾਂ ਨੇ ਇੱਥੇ ਸੈਕਟਰੀਏਟ ਲਾਇਬ੍ਰੇਰੀ ਕਾਇਮ ਕੀਤੀ ਸੀ। 1924 'ਚ ਇਸ ਨੂੰ ਹਿਸਟੋਰੀਕਲ ਰਿਕਾਰਡ ਆਫਿਸ ਦਾ ਨਾਂ ਦਿੱਤਾ ਗਿਆ। ਇਹ ਲਾਹੌਰ ਦੀ ਲੋਅਰ ਮਾਲ ਰੋਡ ਦੇ ਉੱਤੇ ਹੈ ਔਰ ਉਹਦੇ 'ਚ ਇਹਨਾਂ ਦੀ ਕਹਿਣ ਮੁਤਾਬਕ ਸੈਂਕੜਿਆਂ ਫਾਰਸੀ 'ਚ ਲਿਖੇ ਸਿੱਖ ਰਾਜ ਦੇ ਹੱਥ ਲਿਖਤ ਸ਼ਾਹੀ ਫਰਮਾਨ, ਮੁਰਾਸਲੇ, ਪਰਵਾਨੇ, ਫੌਜੀ ਤੇ ਦਫ਼ਤਰੀ ਰਿਕਾਰਡ, ਅਖਬਾਰਾਤਾ ਸਿੱਖਾਂ, ਖਾਲਸਾ ਫੌਜ ਦਾ ਬਰਾਵੁਰਦ ਤਲਬ ਤਨਖਾਹ ਰਜਿਸਟਰ,
ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਦਰਬਾਰ ਵੱਲੋਂ ਛੋਟੀਆਂ ਰਿਆਸਤਾਂ ਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨਾਲ ਹੋਈਆਂ ਟ੍ਰੀਟੀਜ਼, ਲੁਧਿਆਣਾ ਏਜੰਸੀ, ਕਰਨਾਲ ਏਜੰਸੀ, ਅੰਬਾਲਾ ਏਜੰਸੀ, ਨਾਰਥ ਵੈਸਟ ਫਰੰਟੀਅਰ ਏਜੰਸੀ ਆਦਿ ਨੂੰ ਖਾਲਸਾ ਦਰਬਾਰ ਵੱਲੋਂ ਤੇ ਇਹਨਾਂ ਵੱਲੋਂ ਖਾਲਸਾ ਦਰਬਾਰ ਨੂੰ ਲਿਖੀਆਂ ਚਿੱਠੀਆਂ, ਅੰਗਰੇਜ਼ ਸਿੱਖ ਜੰਗਾਂ ਦਾ ਰਿਕਾਰਡ, ਮਹਾਰਾਜਾ ਰਣਜੀਤ ਸਿੰਘ ਸਮੇਂ ਬਣਾਈਆਂ ਗਈਆਂ ਤਸਵੀਰਾਂ ਤੇ ਨਕਸ਼ੇ ਮੌਜੂਦ ਹਨ। ਇਸ ਤੋਂ ਇਲਾਵਾ ਉਹਨਾਂ ਨੇ ਸ਼ਹਿਜ਼ਾਦੀ ਬੰਬਾਂ ਦਾ ਜਿਹੜੀ ਆਰਟ ਗੈਲਰੀ ਦੇ ਵਿੱਚ ਸ਼ਹਿਜ਼ਾਦੀ ਬੰਬਾਂ ਕਲੈਕਸ਼ਨ ਹੈ ਉਹਦੀ ਗੱਲ ਕੀਤੀ। ਸੋ ਮੈਂ ਇਹ ਸਮਝਦਾ ਹਾਂ ਕਿ ਵੀ ਜੇ ਪਾਕਿਸਤਾਨ ਨੇ ਇਸ ਦੀ ਸਾਂਭ ਸੰਭਾਲ ਸ਼ੁਰੂ ਕੀਤੀ ਹੈ ਤੇ ਇਹਨਾਂ ਨੂੰ ਵੀ ਨਾਲ ਦੀ ਨਾਲ ਇਹਨਾਂ ਦੇ ਢਿੱਡ 'ਚ ਹੁਣ ਪੀੜ ਹੋਈ ਹੈ ਕਿ ਇਹਨਾਂ ਨੇ ਵੀ ਪੈਰਲਲ ਕੁਝ ਕਰਨਾ ਹੈ। ਔਰ ਦੂਸਰੀ ਖਬਰ ਜਿਹੜੀ ਪਾਕਿਸਤਾਨ ਦਾ ਸੂਬਾ ਖੈਬਰ ਪਖਤੂਨਖਵਾ, ਇਹ ਵੀ ਇਹਨਾਂ ਦੇ ਇੰਡੀਅਨ ਮੀਡੀਆ ਦੀ ਹੈ। ਹਿਸਟੋਰਿਕ ਗੁਰਦੁਆਰਾ ਸੈਟ ਫॉर restoration and reopening in Pakistan. Gurdwara is under the control of provincial Khyber Pakhtunkhwa government. ਇਹ 100 ਸਾਲ ਪੁਰਾਣਾ ਗੁਰਦੁਆਰਾ ਜਿਹਦਾ ਨਾਮ ਗੁਰਦੁਆਰਾ ਸਿੰਘ ਸਭਾ ਖੈਬਰ ਪਖਤੂਨਖਵਾ ਪ੍ਰੋਵਿੰਸ ਦੇ ਵਿੱਚ ਹੈ, ਜਿਹਨੂੰ ਬਹੁਤ ਪਹਿਲਾਂ ਲਾਇਬ੍ਰੇਰੀ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਸੀ ਔਰ ਉਦੋਂ ਸਿੱਖਾਂ ਨੇ ਇਹ ਕਿਹਾ ਸੀ ਵੀ ਇਹ ਸਾਡਾ ਗੁਰਦੁਆਰਾ ਸੀ, ਇਹਨੂੰ ਤੁਸੀਂ ਗੁਰਦੁਆਰਾ ਹੀ ਰਹਿਣ ਦਿਓ। ਔਰ ਹੁਣ ਜਿਹੜੀ ਪਾਕਿਸਤਾਨ ਦੀ ਮਾਈਨੋਰਿਟੀ ਅਫੇਅਰਸ ਦੀ ਮਿਨਿਸਟਰੀ ਹੈ ਉਹਨਾਂ ਨੇ ਆਰਡਰ ਕੀਤਾ ਵੀ ਇਹਨੂੰ ਰੀਸਟੋਰ ਕਰੋ ਔਰ ਦੁਬਾਰਾ ਖੋਲੋ। ਔਰ ਹੁਣ ਇਹ ਖੈਬਰ ਪਖਤੂਨਖਵਾ ਗਵਰਨਮੈਂਟ ਦੇ ਅੰਡਰ ਹੈ। ਔਰ ਇਸ ਬਾਰੇ ਜਿਹੜੇ ਬੋਰਡ ਦੇ ਚੇਅਰਮੈਨ ਨੇ ਆਮਰ ਅਹਿਮਦ, ਉਹਨਾਂ ਨੇ ਕਿਹਾ ਆਫਟਰ ਥੋਰੋ ਡੈਲੀਬਰੇਸ਼ਨ the Khyber Pakhtunkhwa government has finally accepted the stance of a Vacuous Trust Property Board and agreed to give possession of Gurdwara Singh Sabha in Mansehra district. Mansehra district ਹੈ ਹਰੀ ਸਿੰਘ ਨਲੂਏ ਦਾ ਜਿਹੜੇ ਜਨਰਲ ਮਾਨ ਸਿੰਘ ਸੀ ਉਹਨਾਂ ਦੇ ਨਾਂ ਤੇ ਮਾਨਸਹਿਰ ਹੈ। ਇਸੇ ਤਰ੍ਹਾਂ ਜਿਹੜਾ ਹਰੀਪੁਰ ਹੈ ਉਹ ਜਨਰਲ ਹਰੀ ਸਿੰਘ ਇਹ ਜ਼ਿਲ੍ਹੇ ਨੇ ਹੁਣ ਮਾਨਸਹਿਰਾ ਡਿਸਟ੍ਰਿਕਟ। ਉਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਦੇ ਹੈਂਡਓਵਰ ਕਰ ਰਹੇ ਹਾਂ ਔਰ ਇਹ ਜਿਹੜੀ ਹੈ ਇਹਨੂੰ ਰੈਨੋਵੇਟ ਕਰਕੇ ਪ੍ਰੋਪਰਲੀ ਰੀਸਟੋਰ ਕੀਤਾ ਜਾਏਗਾ। ਉਹਨਾਂ ਨੇ ਕਿਹਾ ਜੀ ਇਹ ਹਿਸਟੋਰੀਕਲ ਐਂਡ ਮੈਗਨੀਫੀਸ਼ੈਂਟ ਗੁਰਦੁਆਰਾ which is intact in its original architecture and shape will be opened for Sikhs in a couple of months after necessary restoration. So ਇਹ ਤਾਂ ਬੜੀਆਂ ਖੁਸ਼ੀ ਵਾਲੀਆਂ ਖਬਰਾਂ ਨੇ। ਔਰ ਜਿਹੜੀ ਇੱਕ ਖਬਰ ਜਿਹੜੀ ਕਿਉਂਕਿ ਤੁਲਬਾ ਮੁਲਤਾਨ ਦੇ ਵਿੱਚ ਔਰ ਜਦੋਂ ਪਾਕਿਸਤਾਨ ਦੇ ਬੜੇ ਮਸ਼ਹੂਰ ਜਿਹੜੇ ਮਜ਼ਹਬੀ ਪ੍ਰੀਚਰ ਨੇ ਤਾਰਿਕ ਜ਼ਮੀਲ, ਉਹ ਬੜੇ ਮਾਣ ਨਾਲ ਉਹ ਤੁਲਬੇ ਦੇ ਹੀ ਰਹਿਣ ਵਾਲੇ ਨੇ ਔਰ ਕਹਿੰਦੇ ਵੀ ਲਹਿੰਦੀ ਪੰਜਾਬੀ 'ਚ ਨੇ ਕਿ ਤੁਲਬੇ ਤੋਂ ਹਾਂ। ਔਰ ਜਦੋਂ ਕਈ ਵਾਰੀ ਆਪਣੀ ਬੋਲੀ ਬੋਲਦੇ ਨੇ ਉਹ ਸਰਾਇਕੀ ਜਾਂ ਮੁਲਤਾਨੀ ਤੇ ਤੁਸੀਂ ਦੇਖਦੇ ਹੋ। ਔਰ ਇਹ ਤੁਲਬੇ ਨਾਲ ਸਿੱਖ ਇਤਿਹਾਸ ਜੁੜਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹਨਾਂ ਨੇ ਵਿਜ਼ਿਟ ਕੀਤਾ, ਸੱਜਣ ਠੱਗ ਜਿਸ ਦਾ ਰਿਫਾਰਮ ਕੀਤਾ ਉਹ ਉਸ ਦੇ ਨਾਲ ਹੀ ਜੁੜਿਆ ਹੋਇਆ। ਔਰ ਇਹ ਗੁਰਦੁਆਰਾ ਮਖਦੂਮਪੁਰ ਤੁਲਬੇ ਦੇ ਨਾਲ ਹੀ ਪਿੰਡ ਹੈ ਮਖਦੂਮਪੁਰ, ਉਹਦੇ 'ਚ ਗੁਰੂ ਨਾਨਕ ਸਾਹਿਬ ਨਾਲ ਸੰਬੰਧਿਤ ਹਿਸਟੋਰੀਕਲ ਗੁਰਦੁਆਰਾ ਸੀ ਜਿਹੜਾ ਉੱਥੇ ਹੁਣ ਗਵਰਨਮੈਂਟ ਹਾਇਰ ਸੈਕੰਡਰੀ ਸਕੂਲ ਇੰਗਲਿਸ਼ ਮੀਡੀਅਮ ਦੇ ਵਿੱਚ ਹੈ। ਦਰਸ਼ਕ ਦੇਖ ਸਕਦੇ ਨੇ ਕਿ ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਹੁਣ ਗੁਰਦੁਆਰਾ ਸਾਹਿਬ ਦੇ ਗੁੰਬਦ 'ਤੇ ਹਰਾ ਰੰਗ ਕਰ ਦਿੱਤਾ ਗਿਆ ਹੈ ਤੇ ਦੀਵਾਰਾਂ ਦੇ ਉੱਤੇ ਉਕਰੀਆਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਹਟਾ ਕੇ ਉਹਨਾਂ ਦੀ ਜਗ੍ਹਾ ਕੁਰਾਨ ਦੀਆਂ ਆਇਤਾਂ ਲਿਖ ਦਿੱਤੀਆਂ ਗਈਆਂ ਨੇ। ਔਰ ਇਹ ਉਹਨਾਂ ਨੇ ਉੱਥੋਂ ਮੌਕੇ ਤੋਂ ਹੀ ਗੱਲਬਾਤ ਕਰਕੇ ਇਹ ਖਬਰ ਦਿੱਤੀ ਹੈ। ਅਸੀਂ ਸਮਝਦੇ ਹਾਂ ਕਿ ਵੀ ਇਹ ਜਿੱਥੇ ਪਾਕਿਸਤਾਨ ਦੇ ਵਿੱਚ ਬਹੁਤ ਚੰਗਾ ਰੈਸਟੋਰੇਸ਼ਨ ਔਰ ਦੂਸਰਾ ਹੋ ਰਿਹਾ ਹੈ, ਇਹ ਬੇਸ਼ੱਕ ਇਸ ਨੂੰ ਰਹਿਣ ਦਿੱਤਾ ਜਾਏ, ਹਾਈ ਸਕੂਲ ਹੀ ਹੈ ਜਦੋਂ ਤੱਕ, ਲੇਕਿਨ ਜੇ ਗੁਰਦੁਆਰਾ ਸੀ ਤਾਂ ਉਸ ਨੂੰ ਗੁਰਦੁਆਰਾ ਹੀ ਰਹਿਣ ਦਿੱਤਾ ਜਾਏ। ਕੋਈ ਹੋਰ ਤਰੀਕਾ ਹੁੰਦਾ ਹੈ ਜੇ ਤੁਸੀਂ ਕਰਦੇ ਹੋ ਇਹ ਫਿਰ ਜਿਹੜਾ ਹੈ ਉਹ ਕਈ ਵਾਰ ਦੁਸ਼ਮਣ ਨੂੰ ਵੀ ਮੌਕਾ ਮਿਲਦਾ। ਔਰ ਮੈਂ ਵੈਸੇ ਵੀ ਸਮਝਦਾ ਵੀ ਪਾਕਿਸਤਾਨ 'ਚ ਇਸ ਵੇਲੇ ਜੈਨੂਇਨ ਕੰਸਰਨ ਹੈ ਕਿ ਜਿਹੜੀਆਂ ਹਿਸਟੋਰੀਕਲ ਇਮਾਰਤਾਂ ਨੇ, ਹਿਸਟੋਰੀਕਲ ਹੈਰੀਟੇਜ ਹੈ, ਉਹਨੂੰ ਜਿਹੜਾ ਉਹ ਰੀਸਟੋਰ ਕੀਤਾ ਜਾਏ।